ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਜਿੰਨੇ ਵੀ ਜਾਣੇ ਸਾਡੇ ਨਾਲ ਜੁੜੇ ਆ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਨ ਫਰਾਂਸਿਸਕੋ ਨੂੰ ਜਾ ਰਹੇ ਆ ਪੰਜਾਬੀ ਰੇਡੀਓ USA ਦੀ ਟੀਮ ਤੇ ਜਿਹੜਾ ਕਿ ਉੱਥੇ ਨਗਰ ਕੀਰਤਨ ਸੋਵਰਨਿਟੀ ਰੈਲੀ ਜਿਹੜੀ ਹੋਣੀ ਆ ਉਸ ਸੰਬੰਧ ਦੇ ਵਿੱਚ ਆਪਾਂ ਉੱਥੇ ਪਹੁੰਚ ਰਹੇ ਆ। ਸੋ ਇਸ ਟਾਈਮ 101 ਦੇ ਉੱਤੇ ਜਾ ਰਹੇ ਆ ਸੈਨ ਫਰਾਂਸਿਸਕੋ ਵੱਲ ਨੂੰ। ਉਹ ਤਾਂ ਅੱਜ ਵੀਕਐਂਡ ਆ ਪਰ ਫਿਰ ਵੀ ਬੇਰੀਏ ਦੇ ਹਿਸਾਬ ਦੇ ਨਾਲ ਜਿਹੜਾ ਟ੍ਰੈਫਿਕ ਆ ਉਹ ਇੰਨਾ ਕੀ ਹੁੰਦਾ ਆ ਰਹਿੰਦਾ ਹੀ ਆ। ਸੋ ਆਓ ਆਪਾਂ ਤੁਹਾਨੂੰ ਜਿਹੜਾ ਦੱਸਾਂਗੇ ਕੀ ਕੁਝ ਉੱਥੇ ਹੋਣਾ ਆ, ਕੀ ਪ੍ਰੋਗਰਾਮ ਲਿਖਿਆ ਤੇ ਟੀਮ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਆ। ਸਭ ਨੂੰ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ 3 ਸਾਲਾਂ ਬਾਅਦ ਮੁੜ ਦੁਬਾਰਾ ਨਗਰ ਕੀਰਤਨ ਇਹ ਹੋਣ ਜਾ ਰਿਹਾ ਸੈਨ ਫਰਾਂਸਿਸਕੋ 'ਚ। ਸੋ ਇਸ ਵਾਰ ਇਹਨਾਂ ਨੇ ਦਿਨ ਸ਼ਨੀਚਰਵਾਰ ਦਾ ਜਿਹੜਾ ਹੈ ਉਹ ਚੁਣਿਆ ਹੈ ਜੀ। ਸੋ ਸ਼ਨੀਚਰਵਾਰ ਦੇ ਨਾਲ ਇਹ ਆ ਵੀ ਜਿੰਨੇ ਕਿਤੋਂ ਦੂਰੋਂ ਨੇੜਿਓਂ ਵੀ ਆਉਣਾ ਤੇ ਫਿਰ ਵਾਪਸ ਅਗਲੇ ਦਿਨ ਐਤਵਾਰ ਨੂੰ ਮੌਕਾ ਰਹਿੰਦਾ ਆ ਸਾਰਿਆਂ ਨੂੰ ਆਰਾਮ ਕਰਨ ਦਾ ਵੀ। ਤੇ ਕਾਫੀ ਠਾਠਾ ਮਾਰ ਦਾ ਇਕੱਠ ਹੋਣ ਦੀ ਸੰਭਾਵਨਾ ਜਿਹੜੀ ਉਹ ਪੂਰੀ ਆ। ਜਿਹੜੇ ਨਹੀਂ ਵੀ ਤੁਰੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਇਰਦ ਗਿਰਦ ਰਹਿੰਦੇ ਆ ਹੁਮਾ ਕੇ ਪਹੁੰਚੋ, ਖਾਲਸਾਈ ਰੰਗਾਂ ਦੇ ਵਿੱਚ ਆ ਕੇ ਉੱਥੇ ਪਹੁੰਚੋ। ਤੇ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਅਸੀਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਇਸ ਦੀ ਲਾਈਵ ਕਵਰੇਜ ਫੇਸਬੁੱਕ ਫੈਨ ਪੇਜ ਦੇ ਉੱਤੇ ਜਿਹੜੀ ਉਹ ਤੁਹਾਨੂੰ ਦਿਖਾਉਂਦੇ ਚੱਲਾਂਗੇ। ਜੀ ਹਰਜੋਤ ਸਿੰਘ ਜੀ ਬਿਲਕੁਲ ਸਾਰੇ ਸਰੋਤਿਆਂ ਨੂੰ ਬੇਨਤੀ ਆ ਵੱਧ ਚੜ ਕੇ ਆਓ, ਪਹੁੰਚੋ। ਜਿਹੜੇ ਨਹੀਂ ਆ ਸਕਣਗੇ ਉਹਨਾਂ ਨੂੰ ਜ਼ਰੂਰ ਆਪਾਂ ਲਾਈਵ ਕਵਰੇਜ ਦਿਖਾਵਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ YouTube ਦੇ ਉੱਤੇ। ਤੇ ਜਿਹੜੇ ਸਾਡੇ ਰੈਗੂਲਰ AM ਸਟੇਸ਼ਨ ਆ ਕੁਝ ਸਮੇਂ ਲਈ ਉੱਥੇ ਵੀ ਜ਼ਰੂਰ ਤੁਹਾਡੇ ਨਾਲ ਆਪਾਂ ਲਾਈਵ ਕਵਰੇਜ ਬਾਰੇ ਦੱਸਾਂਗੇ। ਇੱਕ ਜ਼ਰੂਰ ਬੇਨਤੀ ਹੈਗੀ ਆ, ਜਿੰਨੇ ਵੀ ਸਾਡੇ ਸਰੋਤੇ ਕਾਰਾਂ ਦੇ ਵਿੱਚ ਆ ਰਹੇ ਆ, ਸੈਨ ਫਰਾਂਸਿਸਕੋ ਦੇ ਵਿੱਚ ਕਾਰਾਂ ਬਹੁਤ ਟੁੱਟਦੀਆਂ ਆ, ਬਹੁਤ ਜ਼ਿਆਦਾ। ਹਰ ਰੋਜ਼ ਬਹੁਤ ਵੱਡੀ ਗਿਣਤੀ 100 ਦੀ ਗਿਣਤੀ 'ਚ ਕਾਰ ਟੁੱਟਦੀ ਆ। ਸੋ ਕੋਈ ਵੀ ਕੀਮਤੀ ਚੀਜ਼ ਆਪਣੀ ਕਾਰ ਦੇ ਵਿੱਚ ਨਾ ਰੱਖ ਕੇ ਜਾਓ। ਕਈ ਵਾਰੀ ਕੈਮਰਾ ਹੁੰਦਾ ਜਾਂ ਕੋਈ ਹੋਰ ਚੀਜ਼ ਆ ਨਾ, ਉਹ ਆਪਣੀ ਕਾਰ ਦੇ ਵਿੱਚ ਨਾ ਰੱਖਿਓ। ਤੇ ਟਰਾਈ ਕਰੋ ਜਿਹੜੀ ਪਾਰਕਿੰਗ ਆ ਉਹ ਜਿਹੜੀ ਪੇਡ ਪਾਰਕਿੰਗ ਵਾਲੀ ਜਗ੍ਹਾ ਤੇ ਲਾਓ। ਜੇ ਤੁਸੀਂ ਰੋਡ ਤੇ ਲਾਈ ਤਾਂ ਤੁਹਾਡੀ ਕਾਰ ਦੇ ਵਿੱਚ ਕੁਝ ਹੋਣਾ ਨਹੀਂ ਚਾਹੀਦਾ ਹੈਗਾ ਜੀ। ਬਿਲਕੁਲ ਇਸ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖੋ। ਬਹੁਤ ਵੱਡੀ ਪ੍ਰੋਬਲਮ ਸੈਨ ਫਰਾਂਸਿਸਕੋ 'ਚ ਇਹ ਜਿਹੜੀ ਐਪੀਡੈਮਿਕ ਚੱਲ ਰਹੀ ਆ ਜਿਹੜੀ ਕਾਰ ਬਰਗਲਰੀਜ਼ ਦੀ। ਸੋ ਬਚਾਅ ਜਿਹੜਾ ਤੁਸੀਂ ਖੁਦ ਰੱਖਣਾ ਆ। ਜਿਹੜੇ ਚੋਰ ਨੇ ਉਹ ਘਾਤ ਲਾ ਕੇ ਦੇਖਦੇ ਰਹਿੰਦੇ ਆ, ਉਹ ਦੇਖਦੇ ਆ ਵੀ ਤੁਸੀਂ ਕੀ ਚੀਜ਼ ਜਿਹੜੀ ਉਹ ਰੱਖੀ ਆ ਵਿੱਚ ਕਿ ਨਹੀਂ ਰੱਖੀ। ਸੋ ਖਾਲੀ ਕਰਕੇ ਜਾਓ, ਕੋਈ ਵੀ ਚੀਜ਼ ਵਿੱਚ ਜਿਹੜੀ ਉਹ ਦੇਸੀ ਨਾ ਹੋਵੇ, ਕਿਉਂਕਿ ਸ਼ਦਾਈਆਂ ਦਾ ਕੋਈ ਭਰੋਸਾ ਨਹੀਂ ਤੇ ਖਰਚਾ ਤੁਹਾਨੂੰ ਬਾਅਦ 'ਚ ਜਿਹੜੇ ਕਈ ਸੈਂਕੜੇ ਡਾਲਰ ਜਿਹੜੇ ਉਹ ਲੱਗ ਜਾਂਦੇ ਅਚਨਚੇਤੇ। ਤੁਹਾਨੂੰ ਫਿਰ ਸ਼ੀਸ਼ਾ ਪਵਾਉਣਾ ਪਊਗਾ, ਕਈ ਵਾਰੀ ਮਹਿੰਗਾ ਹੁੰਦਾ ਆ ਤੇ ਮੌਕੇ ਦੇ ਉੱਤੇ ਮਿਲਦਾ ਨਹੀਂ, ਉਤੋਂ ਵੀਕਐਂਡ ਵੀ ਆ। ਸੋ ਇਸ ਚੀਜ਼ ਦਾ ਜਿਹੜਾ ਵਿਸ਼ੇਸ਼ ਜਿਹੜਾ ਉਹ ਧਿਆਨ ਰੱਖੋ। ਉਦਾਂ ਸਿਵਿਕ ਸੈਂਟਰ ਦੇ ਵਿੱਚ ਜੀ ਪ੍ਰਵੀਨ ਸ਼ਰਮਾ ਜੀ ਪਹਿਲੀ ਵਾਰੀ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਨ ਜਾ ਰਹੇ ਆ। ਸੋ ਕਿੱਦਾਂ ਦਾ ਉਤਸ਼ਾਹ ਹੈ ਜੀ? ਜੀ ਬਿਲਕੁਲ ਰਾਜੀ, ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਸਾਰੀ ਟੀਮ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਇੱਕ ਗੁਜ਼ਾਰਿਸ਼ ਹੈ ਸਾਰਿਆਂ ਨੂੰ ਵੀ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਤੁਹਾਨੂੰ ਦੱਸਿਆ ਪਹਿਲਾਂ ਹੀ ਅਗਾਊਂ ਚੇਤਾਵਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਨਾ, ਉਹ ਦਿੱਤੀ ਹੈ। ਤੇ ਨਾਲ ਇਹ ਵੀ ਆ ਵੀ ਇਹ ਚੀਜ਼ਾਂ ਕਿਉਂ ਜ਼ਰੂਰੀ ਨੇ, ਇਹਨਾਂ ਦੀ ਮਹੱਤਤਾ ਕੀ ਹੈ, ਅਸੀਂ ਕਿਉਂ ਘਰੋਂ ਨੂੰ ਯਾਦ ਕਰਦੇ ਹਾਂ, ਸ਼ਹੀਦੀ ਦਿਹਾੜੇ ਕਿਉਂ ਮਨਾਉਣੇ ਆ। ਇਸ ਬਾਬਤ ਲੰਘੇ ਦਿਨੀ ਸਿੱਖ ਚਿੰਤਕ ਅਜਮੇਰ ਸਿੰਘ ਜੀ ਨਾਲ ਬੜੀ ਸੋਹਣੀ ਕੰਸਟਰਕਟਿਵ ਇੱਕ ਚਰਚਾ ਹੋਈ ਸੀ, ਸੰਵਾਦ ਹੋਇਆ ਸੀਗਾ। ਤੇ ਉਹਦੇ ਜਿਹੜੇ ਵਿੱਚੋਂ ਕਲਿੱਪ ਆ ਉਹ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਪਏ ਆ। ਪੂਰੀ ਹਿਸਟਰੀ ਕਿ ਕਿਵੇਂ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ ਸੀ, ਜਿਹਨੂੰ ਜਿਹੜੀ ਉੱਥੋਂ ਦੀ ਮੀਡੀਆ ਦੀ ਭਾਸ਼ਾ ਬਲੂ ਸਟਾਰ ਕਹਿੰਦੀ ਆ, ਪਰ ਅਸੀਂ ਘੱਲੂਘਾਰਾ ਹੀ ਸਾਨੂੰ ਕਹਿਣਾ ਚਾਹੀਦਾ ਤੇ ਕਹਿ ਵੀ ਰਹੇ ਆ। ਤੇ ਉਹਦੇ ਸਾਰੀ ਹਿਸਟਰੀ, ਕਾਰਨ, ਰੀਜ਼ਨ ਕੀ ਸੀ, ਉਹ ਪੈਦਾਇਸ਼ ਕਿਵੇਂ ਹੋਈ, ਫਿਰ ਪੋਲਿਟਿਕਸ ਕਿਵੇਂ ਇਨਵੋਲਵ ਹੋਈ, ਏਜੰਸੀਜ਼ ਕੀ ਸੀਗੀਆਂ ਤੇ ਇਹਨੂੰ ਫਿਊਚਰ ਲਈ ਕਿਵੇਂ ਤਿਆਰ ਕੀਤਾ ਗਿਆ ਸੀ। ਤਾਂ ਉਹ ਸਾਰਾ ਜਿਹੜਾ ਵਾ ਉਹ ਪੰਜਾਬੀ ਰੇਡੀਓ USA ਦੇ ਉੱਤੇ ਅਲੱਗ-ਅਲੱਗ ਪ੍ਰੋਸਪੈਕਟ ਤੋਂ, ਅਲੱਗ-ਅਲੱਗ ਕੰਟੈਕਸਟ ਤੋਂ ਕੀ ਹੋਇਆ, ਕਿਵੇਂ ਹੋਇਆ, ਕੌਣ ਜ਼ਿੰਮੇਵਾਰ ਆ, ਅੱਗੇ ਅਸੀਂ ਕੀ ਸਿੱਖਿਆ, ਤਾਂ ਉਹ ਸਾਰਾ ਉਹਦੇ ਉੱਤੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਪਿਆ ਵਾ। ਤੇ ਨਾਲੋਂ ਨਾਲ ਤੁਹਾਨੂੰ ਸਾਰਿਆਂ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਵੀ ਹੈ, ਬੇਨਤੀ ਆ ਕਿ ਸੰਗਤ ਜਿਹੜੀ ਇੱਥੋਂ ਦੇ ਇਲਾਕਿਆਂ ਦੇ ਵਿੱਚ ਵਸਦੀ ਆ ਜ਼ਰੂਰ ਪਹੁੰਚੇ। ਜਿਹੜੇ ਨਹੀਂ ਪਹੁੰਚ ਸਕੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਉਹ ਜੁੜ ਕੇ ਤੇ ਇਹ ਜਿਹੜੇ ਸਾਰੇ ਸਮਾਗਮ ਹੋਣਗੇ ਉਹਨਾਂ ਨੂੰ ਦੇਖ ਸਕਣਗੇ। ਅਖੀਰ ਦੇ ਵਿੱਚ ਸਾਰਿਆਂ ਨੂੰ ਫਿਰ ਬਹੁਤ ਸਾਰਾ ਪਿਆਰ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ 2nd ਸਟਰੀਟ ਤੋਂ ਨਗਰ ਕੀਰਤਨ ਆ ਉਸ ਦੀ ਆਰੰਭਤਾ ਜਿਹੜੀ ਉਹ ਹੋਣੀ ਆ। ਸੋ ਹੁਣ ਅਸੀਂ ਰਸਤੇ ਦੇ ਵਿੱਚ ਜਾ ਰਹੇ ਆ। ਜਿਹੜਾ ਪੋਸਟਰ ਸੀ ਉਸ ਦੇ ਉੱਤੇ 10:30 ਵਜੇ ਦਾ ਸਮਾਂ ਉਹਨਾਂ ਨੇ ਲਿਖਿਆ ਆ। ਸੋ ਉਸ ਤੋਂ ਪਹਿਲਾਂ ਅਰਦਾਸ ਹੋ ਕੇ ਫਲੋਟ ਲੱਗ ਕੇ ਵੱਖ-ਵੱਖ ਸਟਰੀਟਸ ਦੇ ਵਿੱਚੋਂ ਹੁੰਦੇ ਹੋਏ ਸਿਵਿਕ ਸੈਂਟਰ ਜਿਹੜਾ ਸਿਟੀ ਹਾਲ ਹੈਗਾ ਆ ਨਾ
ਬੜਾ ਹੀ ਸੁੰਦਰ ਉਹਨਾਂ ਦੀ ਬਿਲਡਿੰਗ ਆ, ਲਾਇਬ੍ਰੇਰੀ ਇੱਕ ਪਾਸੇ ਉਹ ਆ, ਤੇ ਉਸ ਦੇ ਸਾਹਮਣੇ ਜਿਹੜਾ ਪਾਰਕ ਆ ਸਿਵਿਕ ਸੈਂਟਰ ਪਲਾਜ਼ਾ ਪਾਰਕ ਹੈਗਾ ਆ, ਉਹਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਉੱਥੇ ਹੀ ਜਿਹੜਾ ਆ ਉਹ ਹੋਵੇਗੀ। ਅਖੀਰ ਦੇ ਵਿੱਚ ਜਿਹੜੀ ਸੰਪੂਰਨਤਾ ਸਮਾਪਤੀ ਜਿਹੜੀ ਉੱਥੇ ਹੋਣੀ ਆ। ਵੱਖ-ਵੱਖ ਬੁਲਾਰੇ ਪਹੁੰਚ ਰਹੇ ਆ, ਜਿਹੜੇ ਆਲਰੇਡੀ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਵੀ ਅਜਮੇਰ ਸਿੰਘ ਜੀ ਉਹਨਾਂ ਨੇ ਉੱਥੇ ਹੋਣਾ ਆ। ਜਸਵੰਤ ਸਿੰਘ ਖਾਲੜਾ ਜੀ ਦੇ ਭਰਾ, ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਅਮਰਜੀਤ ਸਿੰਘ ਖਾਲੜਾ, ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਦੇ ਜਿਹੜੇ ਸੰਚਾਲਕ ਨੇ ਉਹ ਹੋਣਗੇ। ਸੋ ਇਹਨਾਂ ਬੁਲਾਰਿਆਂ ਨੇ ਆਪਾਂ ਨੂੰ ਜਿਹੜੇ ਪੰਥਕ ਵਿਚਾਰਾਂ ਦੇ ਨਾਲ ਜਿਹੜਾ ਆ ਉਹ ਜੋੜਨਾ ਆ। ਸੋ ਨਾਲ ਦੇ ਨਾਲ ਇੱਕ ਵਿਸ਼ੇਸ਼ ਤੌਰ ਦੇ ਉੱਤੇ ਐਗਜ਼ੀਬਿਸ਼ਨ ਜਿਹੜੀ ਜੂਨ 1984 ਦੇ ਸੰਬੰਧ ਦੇ ਵਿੱਚ ਇੱਕ ਆਰਟ ਐਗਜ਼ੀਬਿਸ਼ਨ ਜਿਹੜੀ ਉਹ ਲੱਗਣੀ ਆ। ਦੂਰੋਂ ਨੇੜਿਓਂ ਜਿਹੜੇ ਆਰਟਿਸਟ ਆ ਉਹਨਾਂ ਦੀਆਂ ਉੱਥੇ ਚਿੱਤਰ ਪੇਂਟਿੰਗਸ ਜਿਹੜੀਆਂ ਉਹ ਲੱਗਣਗੀਆਂ। ਸੋ ਇੱਕ ਵਧੀਆ ਉਪਰਾਲਾ ਹਰਜੋਤ ਸਿੰਘ ਜੀ ਇਹ ਦੇਖ ਰਹੇ ਆ ਵੀ ਜਿਹੜੇ ਹੁਣ ਸਿੱਖ ਸਫ਼ਿਆਂ ਦੇ ਵਿੱਚ ਇਹਨਾਂ ਦੇ ਬਾਰੇ, ਆਰਟ ਦੇ ਬਾਰੇ ਉਹਨਾਂ ਨੂੰ ਹੁਣ ਸਪੇਸ ਮਿਲ ਰਹੀ ਹੈ, ਜਗ੍ਹਾ ਮਿਲ ਰਹੀ ਹੈ, ਉਹ ਬਹੁਤ ਚੰਗੀ ਗੱਲ ਆ। ਕਿਉਂਕਿ ਆਰਟ ਦੇ ਜ਼ਰੀਏ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਚੀਜ਼ਾਂ ਨੂੰ ਜੋੜਿਆ ਜਾ ਜਾਂਦਾ ਆ, ਕਿੰਨੀਆਂ ਚੀਜ਼ਾਂ ਦੇ ਨਾਲ ਜਿਹੜਾ ਉਹ ਦਿਖਾਇਆ ਜਾ ਸਕਦਾ ਆ ਜੋ ਆਪਣੇ ਨਾਲ ਵਰਤਾਰਾ ਜਿਹੜਾ ਉਹ ਹੋਇਆ ਆ। ਸੋ ਜ਼ਰੂਰ ਆਓ, ਹੁਮ ਕੇ ਪਹੁੰਚੋ। ਪੰਜਾਬੀ ਰੇਡੀਓ USA ਦੀ ਟੀਮ ਤਕਰੀਬਨ ਪਹੁੰਚਣ ਵਾਲੀ ਆ। ਇਸ ਮੌਕੇ ਅਸੀਂ ਸੈਨ ਫਰਾਂਸਿਸਕੋ ਦੇ ਜਿਹੜਾ ਮਸ਼ਹੂਰ 에ਅਰਪੋਰਟ ਆ ਉਸ ਦੇ ਲਾਗੋਂ ਦੀ ਜਿਹੜਾ ਉਹ ਲੰਘ ਰਹੇ ਆ। ਦੁਨੀਆ ਆਉਂਦੀ ਇੱਧਰਲੇ ਪਾਸੇ ਆ ਹਰਜੋਤ ਸਿੰਘ ਜੀ। ਤੇ ਸੋ ਜਿਹੜਾ ਵੀ ਬੰਦਾ ਕੋਈ ਵੈਸਟ ਕੋਸਟ ਦੇ ਵਿੱਚ ਅਮਰੀਕਾ 'ਚ ਆਇਆ, ਮੋਸਟਲੀ ਸਭ ਤੋਂ ਪਹਿਲਾਂ ਸੈਨ ਫਰਾਂਸਿਸਕੋ ਹੀ ਉਹਨੂੰ ਮੱਥਾ ਟੇਕਿਆ। ਇਸ 에ਅਰਪੋਰਟ ਤੋਂ ਫਿਰ ਅੱਗੇ ਜਾਂਦੇ, ਚਾਹੇ ਤੁਸੀਂ ਯੂਬਾ ਸਿਟੀ, ਫ੍ਰਿਸਨੋ, ਬੇ ਏਰੀਆ 'ਚ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਆ ਹਰਜੋਤ ਸਿੰਘ ਜੀ ਵੀ ਜਿਹੜਾ ਇੱਕ ਵਾਰੀ ਆ ਜਾਂਦਾ, ਬਾਅਦ 'ਚ ਜਦੋਂ ਜਾਣਾ ਹੈ ਉਦੋਂ ਹੀ ਆਉਂਦਾ ਦੁਬਾਰਾ। ਸੈਨ ਫਰਾਂਸਿਸਕੋ 'ਚ ਡਰਾਈਵਿੰਗ, ਇੱਥੇ ਟ੍ਰੈਫਿਕ, ਉਹ ਸਾਰੀਆਂ ਚੀਜ਼ਾਂ ਜ਼ਿਆਦੀਆਂ ਨੇ ਬਾਕੀ ਸ਼ਹਿਰਾਂ ਦੇ ਜਿਹੜਾ ਮੁਕਾਬਲੇ। ਡੈਂਸਲੀ ਪੋਪੂਲੇਟਡ ਆ, ਛੋਟੀਆਂ ਜਿਹੜੀਆਂ ਸੜਕਾਂ ਆ ਉਹਨਾਂ ਦੀਆਂ ਵਿੱਚ ਹੀ ਟ੍ਰੈਮ ਚੱਲਦੀ ਹੁੰਦੀ ਆ, ਉਹਨਾਂ ਦੀ ਵਿੱਚ ਹੀ ਬੱਸਾਂ, ਸਾਰਾ ਕੁਝ ਜਿਹੜਾ ਉਹਨਾਂ ਦਾ ਹੁੰਦਾ ਆ। ਸੋ ਤੁਹਾਨੂੰ ਉੱਥੋਂ ਦੇ ਜੇ ਕਿਸੇ ਨੇ ਨਹੀਂ ਨਾ ਦੇਖਿਆ ਤੇ ਇਹ ਵੀਡੀਓ ਸੈਨ ਫਰਾਂਸਿਸਕੋ ਦੀਆਂ ਅਸੀਂ ਪਾਈਆਂ ਵੀ ਆ, ਜਿਹੜੇ ਐਜ਼ ਅ ਸੈਲਾਨੀ ਤੌਰ ਦੇ ਉੱਤੇ ਵੀ ਦੇਖਣਾ ਚਾਹੁੰਦੇ ਆ। ਤੇ ਸੋ ਪਰ ਇਹ ਵੀ ਜ਼ਰੂਰ ਪਹੁੰਚੋ ਜੀ ਨਗਰ ਕੀਰਤਨ ਦੇ ਵਿੱਚ। ਕੁਛ ਹੀ ਸਮੇਂ ਦੇ ਵਿੱਚ ਉਸ ਦੀ ਆਰੰਭਤਾ ਹੋਣੀ ਆ ਤੇ ਅਸੀਂ ਵੀ ਜਲਦੀ ਜਿਹੜਾ ਪਹੁੰਚ ਰਹੇ ਆ, ਪੰਜਾਬੀ ਰੇਡੀਓ USA ਦੀ ਟੀਮ। ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਵੀ ਉੱਥੇ ਦੀ ਜਿਹੜੀ ਲਾਈਵ ਕਵਰੇਜ ਆ ਉਹ ਤੁਹਾਨੂੰ ਦੱਸੀਏ। ਉਤੋਂ ਮੌਸਮ ਦਾ ਦੱਸ ਜਾਈਏ, ਮੌਸਮ ਅੱਜ ਠੰਡਾ ਹੀ ਰਹਿਣਾ ਆ। ਸੋ ਜਿਨ੍ਹਾਂ ਨੇ ਵੀ ਆਉਣਾ ਹੈ, ਜੈਕਟ ਜਿਹੜੀ ਉਹ ਭਾਈ ਆਪਣੀ ਨਾਲ ਲੈ ਕੇ ਆਉਣ, ਚਾਹੇ ਬਜ਼ੁਰਗ ਆ ਤੇ ਚਾਹੇ ਬੱਚਾ ਆ ਤੇ ਚਾਹੇ ਜਵਾਨ ਆ। ਸਾਰੇ ਜਾਣੇ ਆਪੋ ਆਪਣੀ ਜਿਹੜੀ ਜੈਕਟ ਆ, ਠੰਡ ਤੋਂ ਬਚਾਉਣ ਦਾ ਜਿਹੜਾ ਪ੍ਰਬੰਧ ਆ ਉਹ ਤੁਸੀਂ ਕਰਕੇ ਆਓ। ਖਾਸ ਕਰਕੇ ਜਦੋਂ ਜੇ ਕੋਈ ਗਰਮੀ ਵਾਲੇ ਇਲਾਕੇ ਤੋਂ ਆ ਰਿਹਾ ਹੁੰਦਾ ਨਾ, ਉਹਨੂੰ ਲੱਗਦਾ ਵੀ ਨਹੀਂ ਇੱਥੇ ਵੀ ਇਦਾਂ ਦੀ ਹੋਣਾ, ਨਹੀਂ ਇੱਥੇ ਜਿਹੜਾ ਜ਼ਿਆਦਾਤਰ ਤਾਪਮਾਨ ਠੰਡਾ ਹੀ ਜਿਹੜਾ ਹੋ ਰਹਿੰਦਾ ਆ। ਸੋ ਜ਼ਰੂਰ ਪਹੁੰਚੋ ਜੀ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਉੱਥੇ ਨਗਰ ਕੀਰਤਨ ਦੇ ਵਿੱਚ। ਹੁਣ ਲੈਂਦੇ ਆ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।